ਇਸ ਵੇਲੇ ਮੈਂ ਗੁਰਚਰਨ ਥਿੰਦ ਪਾਕਿਸਤਾਨ ਦੇ ਵਿੱਚ ਹਾਂ। ਪਾਕਿਸਤਾਨ ਦੇ ਸ਼ਹਿਰ ਲਾਹੌਰ ਦੇ ਵਿੱਚ ਇੱਕ ਹੋਟਲ ਦੇ ਵਿੱਚ ਅਸੀਂ ਬੈਠੇ ਹੋਏ ਹਾਂ। ਬਹੁਤ ਹੀ ਖੈਰ ਮਕਦਮ ਸਾਡਾ ਹੋਇਆ ਹੈ ਤੇ ਖਾਸ ਤੌਰ ਤੇ ਮੈਨੂੰ ਖੁਸ਼ੀ ਹੈ ਕਿ ਅੱਜ ਪੰਜਾਬੀ ਦੇ ਸਿਰਮੌਰ ਕਵੀ ਜਿਹੜੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਿੱਚ ਤਾਂ ਮਕਬੂਲ ਹੈ ਹੀ ਹੈ ਨੇ, ਵਿਦੇਸ਼ਾਂ ਦੇ ਵਿੱਚ ਵੀ ਇਹਨਾਂ ਨੂੰ ਬਹੁਤ ਪਿਆਰ ਨਾਲ ਸੁਣਿਆ ਜਾਂਦਾ ਤੇ ਇਹਨਾਂ ਦੀਆਂ ਗੱਲਾਂ ਦਾ ਉੱਪਰ ਅਮਲ ਵੀ ਕੀਤਾ ਜਾਂਦਾ। ਸੋ ਆਪਾਂ ਇਸ ਵੇਲੇ ਗੱਲਬਾਤ ਕਰਨ ਜਾ ਰਹੇ ਹਾਂ ਬਾਬਾ ਨਜ਼ਮੀ ਜੀ ਨਾਲ। ਬਾਬਾ ਨਜ਼ਮੀ ਜੀ ਤੇ ਬਹੁਤ ਬਹੁਤ ਸਵਾਗਤ ਹੈ। ਬੜੇ ਮੁਹੱਬਤਾਂ ਜੀ, ਤੁਸੀਂ ਇੰਨੀ ਦੂਰੋਂ ਆ ਕੇ ਸਾਡੇ ਪਾਕਿਸਤਾਨ ਦੇ ਵਿੱਚ ਬਾਹਰੋਂ ਆ ਕੇ ਤੁਸੀਂ ਆਣ ਕੇ ਮੇਰੇ ਨਾਲ ਗੱਲਬਾਤ ਦਾ ਮੌਕਾ ਦਿੱਤਾ ਮੈਨੂੰ, ਔਰ ਮੇਰੇ ਵਾਸਤੇ ਇਹ ਸੁਣਨ ਵਾਲਿਆਂ ਵਾਸਤੇ ਵੀ ਸਰੋਤਿਆਂ ਵਾਸਤੇ ਵੀ ਮੇਰੇ ਵਾਸਤੇ ਬਹੁਤ ਵੱਡੇ ਤੁਹਾਡੇ ਮਾਣ ਦੀ ਗੱਲ ਹੈ ਕਿ ਇਸ ਵੇਲੇ ਜਿੱਥੇ ਜਿੱਥੇ ਵੀ ਸਾਡੇ ਪੰਜਾਬੀ ਬੋਲਣ ਵਾਲੇ ਸੁਣਨ ਵਾਲੇ ਨੇ ਉਹ ਸਾਨੂੰ ਸਾਡੀ ਹੁਣ ਗੱਲਬਾਤ ਸੁਣਨਗੇ ਜਿਹੜੀ ਅਸੀਂ ਕਰਾਂਗੇ। ਇਹਦੇ ਵਾਸਤੇ ਸਾਡੇ ਲਈ ਖੁਸ਼ੀ ਦੀ ਗੱਲ ਹੈ। ਮਿਹਰਬਾਨੀ। ਬਾਬਾ ਨਜ਼ਮੀ ਜੀ ਜਦੋਂ ਗੱਲ ਕਰਦੇ ਨੇ, ਜਿਹੜੀ ਇਹਨਾਂ ਦੀ ਖਾਸ ਤੌਰ ਤੇ ਕੁਛ ਲਾਈਨਾਂ ਬੜੀਆਂ ਮਕਬੂਲ ਨੇ, ਮੈਂ ਕਹਿੰਦੀ ਹੁੰਦੀ ਹਵਾ ਦੇ ਵਿੱਚ ਲਿਖੇ ਹੋਏ ਅੱਖਰ ਕੰਧਾਂ ਦੇ ਉੱਪਰ ਪਹੁੰਚ ਗਏ ਨੇ। ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ, ਝਖੜਾਂ ਦੇ ਵਿੱਚ ਰੱਖ ਦਿੱਤਾ ਏ ਦੀਵਾ ਬਾਲ ਪੰਜਾਬੀ ਦਾ। ਨਜ਼ਮੀ ਜੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਨੂੰ ਪੰਜਾਬੀ ਦਾ ਦੀਵਾ ਬਾਲਣ ਦੀ ਕੀ ਲੋੜ ਪੈ ਗਈ? ਇਹ ਵੈਸੇ ਤਾਂ ਵੀ ਜੀ ਗੱਲ ਬਹੁਤ ਲੰਬੀ ਹੈ, ਕਿਉਂਕਿ ਮੈਂ ਪਹਿਲੇ ਲਾਹੌਰ 'ਚ ਰਹਿੰਦਾ ਸਾਂ ਅਤੇ ਫਿਲਮ ਇੰਡਸਟਰੀ ਨਾਲ ਮੇਰਾ ਤਾਲੁਕ ਸੀ। ਉੱਥੋਂ ਮੇਰੇ ਹਾਲਾਤ ਕੁਛ ਖਰਾਬ ਹੋ ਗਏ, ਕੁਛ ਮਾਲਕਾਨਾ ਝਗੜਾ ਜਿਹਾ ਹੋ ਗਿਆ ਅਤੇ ਮੈਂ ਕਰਾਚੀ ਚਲਾ ਗਿਆ। ਜਿਸ ਕਰਾਚੀ ਚਲਾ ਗਿਆ ਅਤੇ ਕਰਾਚੀ ਦੇ ਵਿੱਚ ਇੱਕ ਐਸਾ ਸ਼ਹਿਰ ਹੈ ਜਿੱਥੇ ਰੰਗ ਬਰੰਗੀ ਜ਼ਬਾਨਾਂ ਜਿਹੜੀਆਂ ਨੇ ਉਹ ਬੋਲੀਆਂ ਜਾਂਦੀਆਂ ਨੇ। ਪਸ਼ਤੋ ਉੱਥੇ ਬੋਲੀ ਜਾਂਦੀ ਹੈ, ਸਿੰਧੀ ਉੱਥੇ ਬਲੋਚੀ ਬੋਲੀ ਜਾਂਦੀ ਹੈ, ਸਿੰਧੀ ਉਰਦੂ ਸਪੀਕਿੰਗ, ਪਾਰਸੀ, ਮਤਲਬ ਕਿ ਬੇਸ਼ੁਮਾਰ ਸਰਾਇਕੀ ਬਹੁਤ ਸਾਰੀਆਂ ਜ਼ਬਾਨਾਂ ਜਿਹੜੀਆਂ ਨੇ ਉੱਥੇ ਬੋਲੀਆਂ ਜਾਂਦੀਆਂ ਨੇ। ਔਰ ਉੱਥੇ ਦੁਨੀਆ ਦਾ ਹਰ ਕਿਸਮ ਦਾ ਇਨਸਾਨ ਜਿਹੜਾ ਨਾ ਉੱਥੇ ਰਹਿੰਦਾ ਹੈ। ਲੇਕਿਨ ਜਦੋਂ ਮੈਂ ਉਸ ਕਰਾਚੀ ਦੇ ਵਿੱਚ ਜਾ ਕੇ ਪੈਰ ਧਰਿਆ ਅਤੇ ਮੇਰੇ ਦੋਸਤਾਂ ਦੇ ਨਾਲ ਮੁਲਾਕਾਤਾਂ ਹੋਈਆਂ। ਗਿਆ ਤਾਂ ਮੈਂ ਮਜ਼ਦੂਰੀ ਕਰਨ ਸਾਂ ਆਪਣੇ ਬੱਚਿਆਂ ਦੀ ਰੋਟੀ ਕਮਾਉਣ ਵਾਸਤੇ, ਲੇਕਿਨ ਇਹ ਜਿਹੜੀ ਸ਼ਾਇਰੀ ਸੀ ਇਹ ਮੇਰੇ ਇੱਧਰੋਂ ਜਦੋਂ ਮੈਂ ਲਾਹੌਰ 'ਚ ਸਾਂ ਉਦੋਂ ਹੀ ਅੰਦਰ ਮੌਜੂਦ ਸੀ, ਜਦੋਂ ਮੈਂ 15-16 ਸਾਲ ਦਾ ਸਾਂ। ਲੇਕਿਨ ਜਦੋਂ ਉੱਥੇ ਜਾ ਕੇ ਮੈਂ ਦੇਖਿਆ ਕਿ ਸਿੰਧੀ, ਬਲੋਚੀ, ਪਠਾਨ, ਜਿਹੜੇ ਜਿੰਨੇ ਵੀ ਲੋਕ ਨੇ ਪਖਤੂਨ, ਉਹ ਸਾਰੇ ਆਪਣੀਆਂ ਜ਼ਬਾਨਾਂ 'ਚ ਜਾਂ ਉਰਦੂ ਸਪੀਕਿੰਗ ਜਿਹੜੇ ਲੋਕ ਨੇ ਉਹ ਆਪਣੀ ਜ਼ਬਾਨ 'ਚ ਸ਼ਾਇਰੀ ਕਰ ਰਹੇ ਸਨ, ਕਵਿਤਾ ਲਿਖ ਰਹੇ ਸਨ ਅਤੇ ਬੜੇ ਪੋਪੂਲਰ ਸਨ। ਲਿਹਾਜ਼ਾ ਜਦੋਂ ਮੈਂ ਇਸ ਮੈਦਾਨ ਦੇ ਵਿੱਚ ਆਇਆ ਅਤੇ ਮੈਂ ਸੋਚਿਆ ਕਿ ਮੈਂ ਕਿਉਂ ਨਾ ਆਪਣੀ ਮਾਂ ਦੀ ਜ਼ਬਾਨ ਜਿਹੜੀ ਮੇਰੀ ਪੰਜਾਬੀ ਜ਼ਬਾਨ ਹੈ ਮੈਂ ਉਹਦੇ ਵਿੱਚ ਗੱਲ ਕਰਾਂ, ਜੋ ਵੀ ਕਹਿ ਸਕਣਾ ਮਾੜਾ ਚੰਗਾ ਮੈਂ ਪੰਜਾਬੀ 'ਚ ਹੀ ਲਿਖਾਂ। ਲਿਹਾਜ਼ਾ ਇਹਦੇ ਵਿੱਚ ਮੈਂ ਸ਼ੁਰੂ ਕੀਤਾ ਔਰ ਇਸ ਪੰਜਾਬੀ ਨੇ ਮੈਨੂੰ, ਮੇਰਾ ਖਿਆਲ ਹੈ ਕਿ ਮੈਂ ਕਿਸੇ ਹੋਰ ਜਾਂ ਉਰਦੂ ਜ਼ਬਾਨ 'ਚ ਲਿਖਦਾ ਅਤੇ ਸ਼ਾਇਦ ਇੰਨਾ ਮਾਣ ਨਾ ਮਿਲਦਾ ਮੈਨੂੰ ਜਿੰਨਾ ਮੈਨੂੰ ਪੰਜਾਬੀ ਜ਼ਬਾਨ ਦੀ ਵਜ੍ਹਾ ਤੋਂ ਉਸ ਸ਼ਹਿਰ ਨੇ ਔਰ ਉੱਥੋਂ ਦੇ ਲੋਕਾਂ ਨੇ ਮੈਨੂੰ ਬਹੁਤ ਮਾਣ ਦਿੱਤਾ, ਮੁਹੱਬਤ ਦਿੱਤੀ। ਔਰ ਉਹ ਇੱਕ ਐਸਾ ਸ਼ਹਿਰ ਹੈ ਕਰਾਚੀ ਔਰ ਸਿੰਧ ਜਿੱਥੇ ਤਕਰੀਬਨ ਜਿਹੜੀ ਉੱਥੋਂ ਦੇ ਜ਼ਿਆਦਾਤਰ ਲੋਕਾਂ ਦੀ ਜ਼ਬਾਨ ਜਿਹੜੀ ਹੈ ਉਹ ਸਿੰਧੀ ਹੈ, ਕਿਉਂਕਿ ਉਹਨੂੰ ਸੂਬਾ ਸਿੰਧ ਆਖਿਆ ਜਾਂਦਾ। ਉਸ ਦੌਰਾਨ 'ਚ ਮੇਰਾ ਪੀਪਲਸ ਪਾਰਟੀ ਨਾਲ ਵੀ ਤਾਲੁਕ ਸੀ ਅਤੇ ਲਿਹਾਜ਼ਾ ਮੈਂ ਭੱਟੋ ਸਾਹਿਬ ਦੇ ਸਾਡੇ ਜਿਹੜੇ ਲੀਡਰ ਸਨ ਜ਼ੁਲਫਕਾਰ ਅਲੀ ਭੱਟੋ ਸਾਹਿਬ, ਉਹਨਾਂ ਦੇ ਮਜ਼ਾਰ 'ਤੇ ਵੀ ਮੈਂ ਜਾਣ ਲੱਗ ਪਿਆ। ਔਰ ਉਹਦੇ ਨਾਲ ਮੈਂ ਸਿੰਧ ਦੇ ਵਿੱਚ ਖਲੋ ਕੇ ਐਡੇ ਵੱਡੇ ਪਲੇਟਫਾਰਮ 'ਤੇ ਖਲੋ ਕੇ ਮੈਂ ਆਪਣੀ ਮਾਦਰੀ ਜ਼ੁਬਾਨ 'ਚ ਗੱਲ ਕੀਤੀ ਔਰ ਇਹ ਜਿਹੜੇ ਮੇਰੇ ਵਾਸਤੇ ਵੱਡੇ ਮਾਣ ਵਾਲੀ ਗੱਲ ਹੈ। ਜਦੋਂ ਵੱਡੇ ਬੰਦੇ ਪੰਜਾਬੀ ਦੀ ਗੱਲ ਕਰਦੇ ਨੇ ਤਾਂ ਉਸ ਵੇਲੇ ਉਸ ਪੰਜਾਬੀ ਮਾਂ ਦਾ ਸਿਰ ਉੱਚਾ ਹੁੰਦਾ ਹੈ, ਪਰ ਅਫਸੋਸ ਇਸ ਗੱਲ ਦਾ ਹੁੰਦਾ ਹੈ ਕਿ ਅਸੀਂ ਪੰਜਾਬੀ ਆਪਣੀ ਪੰਜਾਬੀ ਮਾਂ ਨੂੰ, ਆਪਣੀ ਪੰਜਾਬੀ ਮਾਂ ਬੋਲੀ ਨੂੰ ਵਿਸਾਰ ਕਿਉਂ ਬੈਠੇ। ਮੈਂ ਬਾਬਾ ਨਜ਼ਮੀ ਜੀ ਤੁਹਾਡੇ ਕੋਲ ਪੁੱਛਣਾ ਚਾਹੁੰਦੀ ਹਾਂ ਕਿ ਪੰਜਾਬੀਆਂ ਨੇ ਆਪਣੀ ਪੰਜਾਬੀ ਬੋਲੀ ਨੂੰ ਪਿਆਰ ਕਰਨਾ ਕਿਉਂ ਛੱਡ ਦਿੱਤਾ? ਕਿਉਂ ਅਸੀਂ ਓਬੜਾ ਦੇ ਮੂੰਹ ਬੋਲ ਜਿਹੜੇ ਨੇ ਉਹ ਆਪਣੇ ਬੱਚਿਆਂ ਦੇ ਮੂੰਹਾਂ 'ਚ ਪਾਉਣ ਲੱਗ ਪਏ? ਗੱਲ ਚਾਹੇ ਅਸੀਂ ਚੜ੍ਹਦੇ ਪੰਜਾਬ ਦੀ ਕਰੀਏ ਚਾਹੇ ਲਹਿੰਦੇ ਦੀ ਕਰੀਏ। ਚੜ੍ਹਦਾ ਅਤੇ ਲਹਿੰਦੇ ਵਾਲੀ ਹੁਣ ਗੱਲ ਨਹੀਂ ਹੈ। ਹੁਣ ਅਸੀਂ ਜਿਹੜੀ ਗੱਲ ਕਰਨੇ ਅਸੀਂ ਮਾਂ ਬੋਲੀ ਦੀ ਗੱਲ ਕਰਨੇ ਹਾਂ। ਚੜ੍ਹਦਾ ਪੰਜਾਬ ਜਾਂ ਲਹਿੰਦਾ ਪੰਜਾਬ ਦੀ ਗੱਲ ਨਹੀਂ ਹੈ। ਹੁਣ ਸਾਡੀ ਮਾਂ ਬੋਲੀ ਦਾ ਮਸਲਾ ਹੈ। ਲਿਹਾਜ਼ਾ ਅਸੀਂ ਸਾਰਿਆਂ ਨੇ ਰਲ ਕੇ ਉਹ ਚੜ੍ਹਦੇ ਲਹਿੰਦੇ ਤੇ ਜੋ ਜਿੱਥੇ ਵੀ ਹੋਣ ਜਾਂ ਬਾਹਰ ਦੀ ਦੁਨੀਆ 'ਚ ਹੋਣ, ਸਾਡਾ ਇਹ ਹੁਣ ਫਰਜ਼ ਬਣ ਗਿਆ, ਡਿਊਟੀ ਲੱਗ ਗਈ, ਸਾਡੀ ਜ਼ਿੰਮੇਦਾਰੀ ਸਾਡੀ ਲੱਗ ਗਈ ਕਿ ਅਸੀਂ ਆਪਣੀ ਮਾਂ ਬੋਲੀ ਜਿਹੜੀ ਪੰਜਾਬੀ ਜ਼ਬਾਨ ਹੈ ਇਹਨੂੰ ਜਿੰਨਾ ਵੀ ਪ੍ਰਮੋਟ ਕਰ ਸਕੀਏ ਘੱਟ ਹੈ। ਇਸ ਲਈ ਕਿ ਇਸ ਪੰਜਾਬੀ ਜ਼ਬਾਨ ਦੀ ਵਜ੍ਹਾ ਨਾਲ ਸਾਡੇ ਢੇਰ ਵਿਰਸਾ ਹੈ
ਬੜਾ ਲੰਬਾ ਚੌੜਾ ਵਿਰਸਾ ਬਾਬੇ ਫਰੀਦ ਤੋਂ ਸ਼ੁਰੂ ਹੋਈਏ ਤਾਂ ਅਸੀਂ ਮੀਆਂ ਮੁਹੰਮਦ ਬਖਸ਼ ਤੱਕ ਆਉਂਦੇ ਹਾਂ, ਵਿੱਚ ਮਾਧੋ ਲਾਲ ਹੁਸੈਨ ਵੀ ਆਉਂਦੇ ਨੇ, ਨਾਨਕ ਜੀ ਵੀ ਆਉਂਦੇ ਨੇ, ਬੁੱਲੇ ਸ਼ਾਹ, ਵਾਰਿਸ ਸ਼ਾਹ, ਸ਼ਾਹ ਹੁਸੈਨ ਬਾਹੂ, ਮੀਆਂ ਮੁਹੰਮਦ, ਇਹ ਸਾਰੇ ਲੋਕ ਈਵਨ ਇਹਨਾਂ ਤੋਂ ਬਾਅਦ ਵੀ ਜਿਹੜੇ ਲੋਕ ਅਮਰਤਾ ਪ੍ਰੀਤਮ ਜੀ ਨੇ, ਸ਼ਿਵ ਕੁਮਾਰ ਜੀ ਨੇ, ਸਾਡੇ ਨਜਮ ਹੁਸੈਨ ਸੈਯਦ ਨੇ, ਹੋਰ ਸਾਡੇ ਅਹਿਮਦ ਰਾਈ ਸਾਹਿਬ ਨੇ, ਹੋਰ ਸਾਡੇ ਬਹੁਤ, ਔਰ ਉਹਨਾਂ ਦੇ ਬਾਅਦ ਅਸੀਂ ਵੀ ਦਰਮਿਆਨ 'ਚ ਆਏ ਹਾਂ, ਸਾਡੇ ਵਰਗੇ ਲੋਕ ਵੀ ਹਨ। ਇਸ ਵਾਸਤੇ ਸਾਨੂੰ ਮਿਲ ਕੇ ਹੁਣ ਪੰਜਾਬੀ ਜ਼ਬਾਨ ਵਾਸਤੇ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ। ਇਸ ਲਈ ਕਿ ਇਸ ਵੇਲੇ ਸਾਡੀ ਪੰਜਾਬੀ ਜ਼ਬਾਨ 'ਤੇ ਹਰ ਪਾਸਿਓਂ ਹਮਲੇ ਹੋ ਰਹੇ ਨੇ। ਮੀਡੀਆ ਦਾ ਹਮਲਾ ਜਿਹੜਾ ਹੋ ਰਿਹਾ ਤੁਹਾਡੇ ਹਿੰਦੁਸਤਾਨ ਦੇ ਵਿੱਚ, ਜਿਹੜਾ ਵਿਚਰਦਾ ਪੰਜਾਬ ਹੈ, ਉਧਰ ਹਿੰਦੀ ਔਰ ਸੰਸਕ੍ਰਿਤ ਦਾ, ਇੱਧਰ ਅਰਬੀ ਔਰ ਫਾਰਸੀ ਔਰ ਉਰਦੂ ਦਾ ਹਮਲਾ ਹੋ ਰਿਹਾ। ਲੇਕਿਨ ਸਾਨੂੰ ਇਹਨਾਂ ਕੋਲੋਂ ਬਚ ਕੇ ਆਪਣੀ ਜ਼ਬਾਨ ਨੂੰ ਸਟੈਂਡ ਕਰਨ ਦੀ ਲੋੜ ਹੈ, ਇਹਨੂੰ ਮੈਦਾਨ 'ਚ ਲਿਆਉਣ ਦੀ ਲੋੜ ਹੈ। ਇਸ ਲਈ ਕਿ ਜੇ ਅਸੀਂ ਆਪਣੀ ਜ਼ਬਾਨ ਛੱਡ ਦਿਆਂਗੇ ਜਾਂ ਭੁੱਲ ਜਾਵਾਂਗੇ ਤਾਂ ਸਾਡਾ ਬਹੁਤ ਸਾਰਾ ਵਿਰਸਾ ਜਿਹੜਾ ਉਹ ਪਿੱਛੇ ਚੱਲ ਜਾਏਗਾ, ਅਤੇ ਜਦੋਂ ਵਿਰਸਾ ਭੁੱਲ ਜਾਵਾਂਗੇ ਤਾਂ ਸਾਡੀ ਨਸਲ ਨੂੰ ਆਪਣੀ ਪਛਾਣ ਭੁੱਲ ਜਾਏਗੀ। ਅਤੇ ਲਿਹਾਜ਼ਾ ਇਸ ਲਈ ਜ਼ਰੂਰੀ ਹੈ ਕਿ ਸਾਨੂੰ ਆਪਣੀ ਨਵੀਂ ਨਸਲ ਦੇ ਕੰਨਾਂ ਦੇ ਵਿੱਚ ਪੰਜਾਬੀ ਜ਼ਬਾਨ ਦੇ ਜਿਹੜੇ ਅੱਖਰ ਨੇ ਉਹ ਪਾਉਂਦੇ ਰਹਿਣਾ ਚਾਹੀਦਾ, ਉਹਨੂੰ ਦੱਸਦਿਆਂ ਰਹਿਣਾ ਚਾਹੀਦਾ ਕਿ ਸਾਡੀ ਮਾਦਰੀ ਜ਼ੁਬਾਨ ਜਿਹੜੀ ਉਹ ਪੰਜਾਬੀ ਹੈ। ਗੋ ਅਸੀਂ ਅੰਗਰੇਜ਼ੀ ਵੀ ਬੋਲੀਏ, ਉਰਦੂ ਵੀ ਬੋਲੀਏ, ਸੰਸਕ੍ਰਿਤ ਜਾਂ ਹਿੰਦੀ ਬੋਲੀਏ, ਉਹ ਇੱਕ ਵੱਖਰੀ ਗੱਲ ਹੈ। ਲੇਕਿਨ ਪੰਜਾਬੀ ਜ਼ਬਾਨ ਦਾ ਸਾਡਾ ਮਸਲਾ ਜਿਹੜਾ ਉਹ ਪਹਿਲੇ ਵੇ, ਔਰ ਇਹਨੂੰ ਅਸੀਂ ਮੈਦਾਨ 'ਚ ਖਿਲਾਰਨ ਦੀ ਕੋਸ਼ਿਸ਼, ਔਰ ਤੁਹਾਡੇ ਤੇ ਤੁਸੀਂ ਤੇ ਖੁਸ਼ ਨਸੀਬ ਹੋ ਚੜ੍ਹਦੇ ਪੰਜਾਬ ਵਾਲੇ ਕਿ ਉੱਧਰ ਫਿਰ ਵੀ ਕਿਤੇ ਨਾ ਕਿਤੇ ਪੰਜਾਬੀ ਪੜ੍ਹਾਈ ਜਾਂਦੀ, ਅਤੇ ਅਸੀਂ ਤਾਂ ਗੁੰਗੇ ਹਾਂ। ਸਾਡੇ ਮੁਲਕ 'ਚ, ਸਾਡੇ ਪੰਜਾਬ ਦੇ ਵਿੱਚ ਤੇ ਪੰਜਾਬੀ ਪੜ੍ਹਾਈ ਨਹੀਂ ਜਾਂਦੀ, ਕਿਤੇ ਕਾਇਦਾ ਨਹੀਂ ਲੱਗਾ ਹੋਇਆ, ਕਿਤੇ ਸਕੂਲ 'ਚ ਨਹੀਂ ਪੜ੍ਹੇ। ਔਰ ਕਿੱਡੇ ਅਸੀਂ ਮੈਂ ਤਾਂ ਕਹਿੰਦਾ ਆਪਣੇ ਲਿਖਾਰੀਆਂ ਨੂੰ ਕਿ ਬੜੇ ਸੂਝਵਾਨ ਨੇ, ਬਹਾਦਰ ਨੇ, ਹਿੰਮਤ ਵਾਲੇ ਨੇ, ਕਿ ਨਾ ਪੜ੍ਹਨ ਦੇ ਬਾਵਜੂਦ ਐਡੀ ਸੋਹਣੀ ਪੰਜਾਬੀ ਸਾਡੇ ਪੰਜਾਬ ਦੇ ਵਿੱਚ ਲਿਖੀ ਜਾ ਰਹੀ ਹੈ। ਨਾ ਕਿ ਇੱਕ ਸ਼ਾਇਰੀ ਕੀਤੀ ਜਾ ਰਹੀ ਹੈ, ਅਫਸਾਨੇ ਲਿਖੇ ਜਾ ਰਹੇ ਨੇ, ਕਹਾਣੀਆਂ ਲਿਖੀਆਂ ਜਾ ਰਹੀਆਂ ਨੇ, ਡਰਾਮੇ ਲਿਖੇ ਜਾ ਰਹੇ ਨੇ, ਬਹੁਤ ਅੱਛੇ ਤੋਂ ਅੱਛੇ ਡਰਾਮੇ ਲਿਖੇ ਜਾ ਰਹੇ ਨੇ। ਇਹ ਪੰਜਾਬੀ ਦੀ ਜਿੱਤ ਹੈ, ਕਿਉਂਕਿ ਪੰਜਾਬੀ ਜ਼ਬਾਨ ਜਿਹੜੀ ਉਹ ਅੱਜ ਦੀ ਨਹੀਂ, ਸਦੀਆਂ ਦੀ ਜ਼ਬਾਨ ਹੈ। ਇਸ ਵਾਸਤੇ ਅਸੀਂ ਨਾ ਪੜ੍ਹਨ ਦੇ ਬਾਵਜੂਦ ਵੀ, ਔਰ ਇਸ ਵੇਲੇ ਸਾਡੇ ਯਾਨੀ ਕਿ ਲਹਿੰਦੇ ਪੰਜਾਬ ਦੇ ਵਿੱਚ ਹਜ਼ਾਰਾਂ, ਜਿਹੜਾ ਬੱਚਾ ਵੀ ਸਾਡਾ ਮੈਦਾਨ 'ਚ ਆਉਂਦਾ ਹੈ, ਇਸ ਅਦਬ ਦੇ ਮੈਦਾਨ 'ਚ, ਪੰਜਾਬੀ ਸ਼ਾਇਰੀ ਦੇ ਮੈਦਾਨ 'ਚ, ਉਹ ਕੋਸ਼ਿਸ਼ ਕਰਦਾ ਹੈ ਕਿ ਪੰਜਾਬੀ ਜ਼ਬਾਨ 'ਚ ਲਿਖੇ। ਬਹੁਤ ਖੂਬਸੂਰਤ ਗੱਲ ਹੈ ਨਜ਼ਮੀ ਜੀ ਹੁਣਾਂ ਨੇ ਕੀਤੀ ਹੈ ਪੰਜਾਬੀ ਦੇ ਭਵਿੱਖ ਦੇ ਬਾਰੇ 'ਚ, ਇਸ ਵੇਲੇ ਪੰਜਾਬੀ ਕਿੱਥੇ ਖੜੀ ਹੈ। ਬਟ ਇਹਦੇ ਨਾਲ ਮੈਂ ਇੱਕ ਗੱਲ ਨਜ਼ਮੀ ਜੀ ਨਾਲ ਸਾਂਝੀ ਕਰਨੀ ਚਾਹੁੰਦੀ ਹਾਂ ਕਿ ਨਜ਼ਮੀ ਜੀ ਤੁਹਾਡੀਆਂ ਜਿਹੜੀਆਂ ਨਜ਼ਮਾਂ ਨੇ ਉਹਨਾਂ ਦੇ ਵਿੱਚ ਜਿਹੜਾ ਬਿਲਕੁਲ ਕਹਿੰਦੇ ਹੁੰਦੇ ਆ ਕਿ ਨੀਵਾਂ ਵਰਗ ਜਿਹਨੂੰ ਅਸੀਂ ਕਹਿੰਦੇ ਆ, ਖਾਸ ਤੌਰ 'ਤੇ ਆਰਥਿਕ ਤੌਰ 'ਤੇ ਤੁਸੀਂ ਕਹਿੰਦੇ ਹੋ ਕਿ ਇੱਕ ਦਿਹਾੜੇ ਬੱਦਲ ਵਸਿਆ, ਜਸ਼ਨ ਮਨਾਇਆ ਚੌਧਰੀਆਂ, ਝੁੱਗੀਆਂ ਦੇ ਫਿਰ ਕਈ ਦਿਹਾੜੇ ਬਾਲਣ ਸੁੱਲੇ ਰਹੇ। ਕਿਹੜੇ ਲੋਕਾਂ ਦੀ ਗੱਲ ਕਰਦੇ ਹੋ? ਹਾਂ, ਇੱਕ ਦਿਹਾੜੇ ਬੱਦਲ ਵਸਿਆ, ਜਸ਼ਨ ਮਨਾਇਆ ਚੌਧਰੀਆਂ, ਝੁੱਗੀਆਂ ਦੇ ਫਿਰ ਕਈ ਦਿਹਾੜੇ ਬਾਲਣ ਚੁੱਲ੍ਹੇ ਸਿੱਲੇ ਰਹੇ। ਇਹਦਾ ਇਹ ਮਤਲਬ ਹੈ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਬੜੀ ਜਿਹੜੀ ਜਾਗੀਰਦਾਰੀ ਦਾ ਨਿਜ਼ਾਮ ਹੈ ਜਾਂ ਸਰਮਾਇਆਦਾਰੀ ਨਿਜ਼ਾਮ ਹੈ ਜਾਂ ਚੁਦਰਾਹਟ ਦਾ ਮਾਣ ਹੈ, ਇਹ ਸਾਡੇ ਜ਼ਾਤਾਂ ਪਾਤਾਂ ਦਾ ਜਿਹੜਾ ਸਿਲਸਿਲਾ ਇਹ ਬਹੁਤ ਪੁਰਾਣਾ ਹੈ। ਔਰ ਇਹ ਜ਼ਾਤਾਂ ਪਾਤਾਂ ਵਾਲੇ ਜਿਹੜੇ ਨੇ ਨੀਵੀਆਂ ਜ਼ਾਤਾਂ ਵਾਲਿਆਂ ਨੂੰ ਮਾੜਾ ਸਮਝਦੇ ਨੇ, ਜੇ ਛੋਟੇ ਕੰਮ ਕਰਨ ਉਹ ਤੁਸੀਂ ਜਾਣਦੇ ਹੋ ਕਿ ਸਾਡੇ ਬਲਕਿ ਤੁਹਾਡੇ ਪੰਜਾਬ 'ਚ ਤਾਂ ਇਹਦਾ ਜ਼ਿਆਦਾ ਅਸਰ ਹੈ ਕਿ ਫਲਾਣਾ ਇਹ ਬੜਾ ਸਿੰਧੂ ਚੀਮਾ ਚੱਟਾ ਜੋ ਵੀ ਹੈ। ਲੇਕਿਨ ਮੈਂ ਕਹਿੰਦਾ ਕਿ ਉਹ ਜਿਹੜਾ ਇੱਕ ਦਿਹਾੜਾ ਹੈ, ਉਹ ਜਿਹੜੇ ਉਹ ਮਾੜੇ ਨੇ, ਮਸਕੀਨ ਨੇ, ਗਰੀਬ ਨੇ, ਜਿਨ੍ਹਾਂ ਦੇ ਚੁੱਲ੍ਹੇ ਬਾਹਰ ਬਣੇ ਹੋਏ ਨੇ, ਬੱਦਲ ਤੇ ਵਸਿਆ, ਅਤੇ ਜਿਹੜੇ ਤੁਹਾਡੇ ਸਰਮਾਇਆਦਾਰ ਨੇ, ਪੈਸੇ ਵਾਲੇ ਨੇ, ਜਾਗੀਰਦਾਰ ਨੇ, ਉਹਨੇ ਕਿਹਾ ਚਲੋ ਅੱਜ ਵੀ ਇਹੋ ਹੀ ਹੁੰਦਾ ਹੈ ਕਿ ਚਲੋ ਯਾਰ ਅੱਜ ਦਰਿਆ 'ਤੇ ਚਲੀਏ, ਬਾਰਿਸ਼ ਮੌਸਮ ਬਹੁਤ ਚੰਗਾ ਹੈ, ਸੁਹਾਣਾ ਮੌਸਮ ਹੈ, ਅੰਬ ਲਵੋ, ਚੀਜ਼ਾਂ ਲਵੋ, ਇਹ ਕਰੋ। ਇਸੇ ਸਾਡਾ ਕਰਾਚੀ 'ਚ ਸਮੁੰਦਰ ਹੈ, ਉੱਥੇ ਜਦੋਂ ਬਾਰਿਸ਼ ਹੁੰਦਾ ਨਾ, ਮੌਸਮ ਅੱਛਾ ਹੁੰਦਾ, ਸਾਰਾ ਸਾਡਾ ਜਿਹੜਾ ਕਰਾਚੀ ਹੈ ਨਾ ਉਹ ਸਮੁੰਦਰ 'ਤੇ ਚਲੇ ਜਾਂਦਾ। ਲੇਕਿਨ ਮਾੜਿਆਂ ਕੋਲ ਤਾਂ ਕਿਰਾਇਆ ਵੀ ਨਹੀਂ ਹੁੰਦਾ, ਉਹਨਾਂ ਦੇ ਜਿਹੜੇ ਬਾਹਰ ਚੁੱਲ੍ਹੇ ਬਣੇ ਹੁੰਦੇ ਨੇ ਉਹ ਉਹਦੇ ਤੋਂ ਵੀ ਮਹਿਰੂਮ ਹੋ ਜਾਂਦੇ ਨੇ। ਅਤੇ ਉਹਨਾਂ ਦੇ ਚੁੱਲ੍ਹੇ ਠੰਡੇ ਤੋਂ ਮੁਰਾਦ ਦਿੰਦਾ ਕਿ ਉਹ ਉਸ ਦਿਨ ਰੋਟੀ ਪਕਾਉਣੀ ਜਿਹੜੀ ਉਹ ਮੁਸ਼ਕਿਲ ਹੋ ਜਾਂਦੀ। ਮੈਂ ਤੁਹਾਨੂੰ ਸਿਰਫ ਇਹ ਪੁੱਛਦੀ ਹਾਂ ਕਿ ਤੁਸੀਂ ਹਮੇਸ਼ਾ, ਮੈਂ ਜਿੰਨਾ ਵੀ ਤੁਹਾਡੀ ਸ਼ਾਇਰੀ ਪੜ੍ਹੀ ਹੈ, ਨਿਮਨ ਵਰਗ ਦੀ ਸ਼ਾਇਰੀ ਹੈ, ਤੁਹਾਡੇ ਨਾਲ ਜਿਹੜਾ ਅਮੀਰ ਵਰਗ ਹੈ ਕਦੇ ਨਾਰਾਜ਼ ਨਹੀਂ ਹੋਇਆ?
ਕੀ ਉਹ ਪੰਜਾਬੀ ਨਹੀਂ ਹੈ? ਕੀ ਉਹ ਪੰਜਾਬੀ ਨਹੀਂ ਬੋਲਦਾ? ਪੰਜਾਬੀ ਇਹਦਾ ਮਤਲਬ ਨਹੀਂ, ਲੇਕਿਨ ਪੰਜਾਬੀ ਦਾ ਜਿਹੜਾ ਉਹ ਤੁਸੀਂ ਗੱਲ ਕਰ ਰਹੇ ਕਿ ਉਹਨੂੰ ਸਾਡਾ ਅਹਿਸਾਸ ਕਰਨਾ ਚਾਹੀਦਾ ਨਾ, ਜਿਹੜਾ ਨਹੀਂ ਹੈਗਾ। ਅਗਰ ਇੱਕ ਇਹ ਨਹੀਂ ਕਿ ਬਿਲਕੁਲ ਨਹੀਂ ਹੈਗਾ, ਐਸੀ ਗੱਲ ਨਹੀਂ ਹੈ, ਕਿਤੇ ਨਾ ਕਿਤੇ ਲੋਕ ਅਹਿਸਾਸਮੰਦ ਹੈ ਨੇ, ਲੇਕਿਨ ਇਹਦੇ ਵਿੱਚ ਸਾਨੂੰ ਉਹਨਾਂ ਨਾਲ ਗੁੱਸਾ ਘੱਟ ਹੈ। ਜਿਸ ਸਮਾਜ ਦਾ ਸਾਨੂੰ ਹਕੂਮਤ ਨਾਲ ਜ਼ਿਆਦਾ ਗੁੱਸਾ ਹੈਗਾ ਕਿ ਜਿਸ ਤਰ੍ਹਾਂ ਮੈਂ ਕਹਿਣਾ ਕਿ ਜਿਸ ਧਰਤੀ 'ਤੇ ਰਜਵਾ ਟੁੱਕਰ ਖਾਂਦੇ ਨਹੀਂ ਮਜ਼ਦੂਰ, ਉਸ ਧਰਤੀ ਦੇ ਹਾਕਮ ਕੁੱਤੇ, ਉਸ ਦੇ ਹਾਕਮ ਸੂਰ। ਇਹਦਾ ਮਤਲਬ ਇਹ ਕਿ ਮੈਨੂੰ ਸਰਕਾਰਾਂ ਨਾਲ ਮੇਰਾ ਮੱਥਾ ਹੈ, ਮੇਰਾ ਆਮ ਆਦਮੀ ਨਾਲ ਮੱਥਾ ਨਹੀਂ। ਉਹ ਤਾਂ ਮੈਂ ਉਹਨਾਂ ਨੂੰ ਮਨਾ ਲਾਂਗਾ, ਲੇਕਿਨ ਜਿਹੜੀ ਸਹੂਲਤਾਂ ਜਿਹੜੀਆਂ ਨੇ ਉਹ ਹਮੇਸ਼ਾ ਸਰਕਾਰਾਂ ਪੈਦਾ ਕਰਦੀਆਂ ਨੇ, ਉਹ ਆਮ ਆਦਮੀ ਨਹੀਂ ਪੈਦਾ ਕਰ, ਕਿਉਂਕਿ ਸਰਕਾਰ ਕੋ ਉਹ ਹਰ ਚੀਜ਼ ਮੌਜੂਦ ਹੁੰਦੀ, ਉਹਦੇ ਕੋਲ ਹੁੰਦੀ ਜੋ ਉਹਨਾਂ ਦਾ। ਔਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਕੋਲ ਹੁਕਮ ਹੁੰਦਾ ਹੈ, ਸਰਕਾਰੀ ਹੁਕਮ ਹੁੰਦਾ। ਵਰਦੀ ਵਾਲੇ ਵੀ ਉਹਨਾਂ ਦੇ ਕੋਲ ਹੀ ਹੁੰਦੇ ਨੇ, ਡੰਡੇ ਵਾਲੇ ਵੀ ਉਹਨਾਂ ਦੇ ਕੋਲ। ਆਮ ਆਦਮੀ ਡੰਡੇ ਵਾਲਾ, ਚੌਧਰੀ ਡੰਡੇ ਵਾਲਾ ਤਾਂ ਨਹੀਂ ਰੱਖ ਸਕਦਾ, ਕਿੰਨੇ ਕੁ ਰੱਖ ਸਕੇਗਾ ਇੱਕ ਅੱਧਾ ਆਦਮੀ। ਲੇਕਿਨ ਸਰਕਾਰ ਕੋ ਤਾਂ ਲੱਖਾਂ ਲੋਕ ਹੁੰਦੇ ਨੇ, ਲੇਕਿਨ ਜੋ ਸਰਕਾਰ ਬਿਹਤਰ ਕਰ ਸਕਦੀ ਆਮ ਆਦਮੀ ਬਿਹਤਰ ਨਹੀਂ ਕਰ ਸਕਦਾ। ਇਸ ਲਈ ਮੈਂ ਸਰਕਾਰ ਦੇ ਹਮੇਸ਼ਾ ਇਸ ਰਿਹਾ ਕਿ ਜੋ ਵੀ ਕਰਨਾ ਚਾਹੀਦਾ ਸਰਕਾਰਾਂ ਨੂੰ ਕਰ। ਸਾਡੀ ਤਾਲੀਮ ਮਿਸਾਲ ਦੇ ਤੌਰ 'ਤੇ ਸਾਨੂੰ ਅਜੇ ਪੰਜਾਬੀ ਨਹੀਂ ਪੜ੍ਹਾਈ ਜਾਂਦੀ। ਇਹ ਕੋਈ ਛੋਟੀ ਦੁੱਖ ਵਾਲੀ ਗੱਲ। ਸਾਡੇ 4 ਸੂਬੇ ਨੇ ਇਸ ਮੁਲਕ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਸਿੰਧ, ਬਲੂਚਿਸਤਾਨ, ਪਿਸ਼ਾਵਰ ਔਰ ਪੰਜਾਬ। ਇਹ 4 ਸੂਬੇ ਨੇ। ਕਮਾਲ ਦੀ ਗੱਲ ਹੈ ਵੀ, ਦੁੱਖ ਵਾਲੀ ਗੱਲ ਵੀ, ਜਿਹੜਾ ਕਿ 3 ਸੂਬਿਆਂ 'ਚ ਜ਼ਬਾਨ ਪੜ੍ਹਾਈ ਜਾਂਦੀ ਹੈ ਔਰ ਸਾਡੇ ਸੂਬੇ 'ਚ ਮੇਰਾ ਪੰਜਾਬ ਗੁੰਗਾ ਹੈ ਔਰ ਸਭ ਤੋਂ ਵੱਡਾ ਪੰਜਾਬ ਹੈ। 13-14 ਕਰੋੜ ਦਾ ਪੰਜਾਬ ਹੈ ਔਰ ਗੁੰਗਾ ਪੰਜਾਬ ਹੈ। ਅਸੀਂ ਉਹਨੂੰ ਗੁੰਗਾ ਕਿਉਂ ਕਹਿੰਦੇ? ਗੁੰਗਾ ਇਸ ਲਈ ਕਹਿੰਦੇ ਕਿ ਸਾਡੀ ਜ਼ਬਾਨ ਨਹੀਂ ਬੋਲੀ ਜਾਂਦੀ। ਅੱਜ ਸਾਡੇ ਬੱਚੇ ਜ਼ਬਾਨ ਬੋਲਣ ਅਤੇ ਸਾਡੀ ਕਿਤਾਬਾਂ 'ਚ ਮੇਰਾ ਖਿਆਲ ਹੈ ਕਿ ਮੇਰੀਆਂ ਜਾਂ ਮੇਰੇ ਵਰਗੇ ਸ਼ਾਇਰਾਂ, ਅਦੀਬਾਂ, ਸ਼ਾਇਰ ਲੱਖਾਂ ਕਿਤਾਬਾਂ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਵਿਕਸਣ ਜੇ ਅੱਜ ਅਸੀਂ ਪੰਜਾਬੀ ਲਾਗੂ ਕਰਦੇ, ਕਿਉਂਕਿ ਚੀਜ਼ ਉਦੋਂ ਵਿਕਦੀ ਜਦੋਂ ਲੋੜ ਹੋਵੇ। ਅੱਜ ਦੀ ਲੋੜ ਨਹੀਂ, ਉਹ ਵਿਕਣਾ ਕੀ। ਅੱਜ ਪੰਜਾਬੀ ਸਾਡੀ ਲੋੜ ਬਣਾ ਦਿਓ ਲੋਕਾਂ ਦੀ। ਸਾਡੇ ਇੱਕ ਸ਼ਾਇਰ ਦੇ 10-10 ਐਡੀਸ਼ਨ ਵਿਕ ਜਾਣਗੇ। ਸਵੇਰੇ ਉੱਠਦੇ ਛਪਣ ਕਿਤਾਬ ਨਹੀਂ ਲੱਭੇਗੀ, ਲੋਕ ਪਰੇਸ਼ਾਨ ਹੋ ਜਾਣਗੇ। ਇਹਦੇ ਵਿੱਚ ਇੱਕ ਗੱਲ ਹੁਣੇ ਤੁਸੀਂ ਜਿਹੜੀ ਬੋਲੀ ਸੀਗੀ, ਜਿਸ ਧਰਤੀ ਤੇ ਰਜਵਾ ਟੁੱਕਰ ਖਾਂਦੇ ਨਹੀਂ ਮਜ਼ਦੂਰ, ਉਸ ਧਰਤੀ ਦੇ ਹਾਕਮ ਕੁੱਤੇ, ਉਸ ਦੇ ਹਾਕਮ ਸੂਰ। ਜੀ, ਹਾਕਮਾਂ ਕੋ ਕਿੰਨੇ ਕੁ ਕੁੱਟ ਪਈ? नहीं, हाकमों को कुटते कई बार कोई खांदे खांदे बच गए। लेकिन मैं तो कोई अज का नहीं किया। ये तुहाडे जो मैं एक बार तुहाडे हिंदुस्तान च गया सा अपना अंबाले, तो उत्थे ना मुशायरा सी, कमिश्नर उत्थे बैठा सी, तो मैनू भी बुलाया गया सी इत्थों पाकिस्तान चों। उर्दू के शायर भी जॉन साहब और अहमद फराज। जो मैं पहला शेर पढ़िया ना, तो उसकी सदारत तुहाडा अंबाले का कमिश्नर कर रहा सी। तो मैं अपने वालों बड़े फखर ना समझा कि इतने शेर मजदूर का शेर इतने लोग बहुत पसंद। वो चुप कर गए, वो सारे। मैं परेशान हो गया, मैंने दाद ही नहीं मिली। लेकिन वो पता लगा मैं हो गया, मैं क्या मैं तुहाडे मुल्क वास्ते नहीं किया। मैं तो गल की कि जिस धरती ते भी, भावें मेरे मुल्क की धरती हो या तुहाडे दी या किसी भी, जिथे भी इंसान दुखी है मैं उसका हामी हाँ। वो बखरी गल कि मैं वो कुछ पैसे तो नहीं दे सकता, लेकिन उन्होंने दुख तो साझा कर देना, तकलीफ तो वंड सकना ना। ਇਹ ਚੀਜ਼ ਮੈਂ ਕਿਹਾ ਤੁਸੀਂ ਮਾਤ ਪਾ ਦਿੱਤੀ ਬਾਬੇ ਨਾਨਕ ਨੂੰ। ਰਾਜੇ ਸ਼ੀ ਮੁਕੱਦਮ ਕੁੱਤੇ ਆਏ ਜਗਾਣ ਬੈਠੇ ਸੁੱਤੇ, ਬਾਬੇ ਨਾਨਕ ਨੇ ਕਦੇ ਕਿਹਾ ਸੀ। ਹਾਂ ਜੀ, ਬਿਲਕੁਲ। ਤੇ ਉਸੇ ਜੁਰਤ ਦੇ ਨਾਲ ਤੁਸੀਂ ਹਾਕਮਾਂ ਬਾਬਾ ਨਾਨਕ ਜੀ ਦੀ ਮੇਰਾ ਖਿਆਲ ਹੈ ਕਿ ਇਸ ਵਾਸਤੇ ਨਾ ਅਸੀਂ ਕੋਈ ਬਾਬੇ ਨਾਨਕ ਦੀ ਬੋਲੀ ਜਿਹੜੀ ਉਹ ਮੇਰੀ ਬੋਲੀ, ਬਾਬਾ ਫਰੀਦ ਦੀ ਬੋਲੀ ਤੁਹਾਡੀ ਬੋਲੀ, ਇੱਥੇ ਤੇ ਫਰਕ ਹੀ ਕੁਛ ਨਹੀਂ ਨਾ। ਜੋ ਬਾਬਾ ਨਾਨਕ ਆਪਣੀ ਰੰਗ 'ਚ ਕਹਿੰਦੇ ਨੇ, ਬਾਬਾ ਫਰੀਦ ਜੀ ਆਪਣੀ ਨਾਨਕ ਵਾਰਿਸ ਸ਼ਾਹ ਨੇ ਆਪਣੀ ਜ਼ੁਬਾਨ 'ਚ ਗੱਲ ਕੀਤੀ, ਸ਼ਾਹ ਹੁਸੈਨ ਨੇ ਆਪਣੇ ਰੰਗ 'ਚ ਗੱਲ ਕੀਤੀ। ਇਹ ਜਿੰਨੇ ਬਾਬੇ ਵੀ ਨੇ ਇਹ ਸਾਡੇ ਸਾਰੇ ਇਕੱਠੇ ਬਾਬੇ ਨੇ। ਇਸ ਵਾਸਤੇ ਸਾਨੂੰ ਇਹਨਾਂ 'ਚ ਤਫਰੀਕ ਤਕਸੀਮ ਕਰਨ ਦੀ ਸਾਨੂੰ ਹੁਣ ਕੋਈ ਲੋੜ ਨਹੀਂ। ਅਸੀਂ ਉਹਨਾਂ ਹੀ ਸਾਡੇ, ਤੁਸੀਂ ਤਾਂ ਖੈਰ ਨਹੀਂ ਵੇਖੋ, ਸਾਡੇ ਬਾਬਾ ਜੀ ਦਾ, ਨਾਨਕ ਜੀ ਦਾ ਸਾਡੇ ਇਸ ਧਰਤੀ 'ਤੇ ਬਹੁਤ ਮਾਣ ਦਿੱਤਾ ਜਾਂਦਾ। ਕੋਈ ਐਸਾ ਸ਼ਖਸ ਨਹੀਂ ਕਿ ਜਿਹੜਾ ਕਿਸੇ ਵੀ ਤਰੀਕੇ ਨਾਲ ਬਾਬਾ ਜੀ ਦਾ ਗਲਤ, ਬਗੈਰ ਬਾਬਾ ਜੀ ਦੇ ਕਹਿਣ ਤੋਂ ਬਗੈਰ ਉਹ ਨਾਨਕ ਨਾ, ਤੋਬਾ ਤੋਬਾ, ਐਸਾ ਨਹੀਂ। ਬੜਾ ਇਤਰਾਮ ਇੱਜ਼ਤ ਦੀ ਨਿਗਾਹ ਨਾਲ, ਜਿਸ ਤਰ੍ਹਾਂ ਅਸੀਂ ਬਾਬਾ ਫਰੀਦ ਨੂੰ ਦੇਖਦੇ ਉਸ ਤਰ੍ਹਾਂ ਹੀ ਅਸੀਂ ਬਾਬਾ ਨਾਨਕ ਨੂੰ ਸਾਡੇ ਇੱਥੇ ਦੇਖਿਆ ਜਾਂਦਾ। ਬਲਕਿ ਇੱਥੇ ਤਾਂ ਹੁਣ ਲੋਕ ਆਮ ਸਾਡੇ ਕਰਤਾਰਪੁਰ ਤੁਸੀਂ ਘੱਟ ਆਉਂਦੇ ਹੋ, ਸਾਡੇ ਸਿਆਲਕੋਟ ਦੇ ਲੋਕ ਉੱਥੇ ਬਹੁਤ ਜਾਂਦੇ ਨੇ।
ਬਾਬਾ ਨਜ਼ਮੀ ਜੀ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਬਾਬਾ ਨਜ਼ਮੀ ਜੀ ਬਹੁਤ ਹੀ ਵਿਸਥਾਰ ਦੇ ਨਾਲ ਸਾਡੀ ਗੱਲਾਂ ਦੇ ਜਵਾਬ ਵੀ ਦੇ ਰਹੇ ਨੇ। ਬੜੇ ਮੈਨੂੰ ਤੇ ਕਦੀ ਕਦੀ ਲੱਗਦਾ ਮੈਂ ਖੁਦ ਭਾਵਕ ਹੋ ਰਹੀ ਹਾਂ। ਤੇ ਹੁਣ ਮੈਂ ਅਗਲੀ ਗੱਲ ਥੋੜੀ ਜਿਹੀ ਬਾਬਾ ਜੀ ਨਾਲ ਤੁਹਾਡੇ ਨਾਲ ਇਹ ਆਖਰੀ ਕਰਨੀ ਚਾਹੁੰਦੀ ਹਾਂ। ਵਿਦੇਸ਼ਾਂ 'ਚ ਜਾਂਦੇ ਹੋ, ਵਿਦੇਸ਼ਾਂ ਦੇ ਵਿੱਚ ਪੰਜਾਬੀ ਸਾਡੇ ਦੂਰ ਦੂਰ ਤੱਕ ਵਸੇ ਹੋਏ ਨੇ। ਵਿਦੇਸ਼ਾਂ ਦੇ ਵਿੱਚ ਤੁਹਾਨੂੰ ਕੀ ਨਜ਼ਰ ਆਉਂਦਾ ਹੈ ਪੰਜਾਬੀ ਦਾ ਭਵਿੱਖ? ਪੰਜਾਬੀ ਕਿੰਨੀ ਕੁ ਪ੍ਰਫੁੱਲਤ ਹੋ ਰਹੀ ਹੈ ਕਿ ਜਾਂ ਸਿਰਫ ਕਹਿੰਦੇ ਹੁੰਦੇ ਨੇ ਕਿ ਪੋਚਾ ਹੀ ਮਾਰ ਰਹੇ ਹਾਂ? ਇਹ ਜੇ ਤੁਸੀਂ ਲਫ਼ਜ਼ ਪੋਚਾ ਮਾਰਨ ਵਾਲੀ ਇਹ ਕਿਸੇ ਹੱਦ ਤੱਕ ਗੱਲ ਜ਼ਰੂਰ ਠੀਕ ਹੈ। ਤੁਸੀਂ ਇੱਕ ਤੁਹਾਡੇ ਕੋਲੋਂ ਜੇ ਕਹੋ ਤਾਂ ਮੈਂ ਗੱਲ ਕਰਦੇ ਹਾਂ ਗਲਤੀ ਵੀ ਹੋ ਰਹੀ ਹੈ। ਸਾਡੇ ਇੰਨਾ ਇਸ਼ਕ ਨਹੀਂ ਹੈ ਬਾਹਰ ਜਾਣ ਦਾ, ਤੁਹਾਡੇ ਬਹੁਤ ਇਸ਼ਕ ਹੈ ਦੂਸਰੇ ਦੇਸ਼ਾਂ 'ਚ ਜਾਣ ਦਾ, ਮਤਲਬ ਕਿ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਲੰਡਨ। ਤੁਹਾਡਾ ਬੜਾ ਸ਼ੌਕ ਹੈ ਕਿ ਅਸੀਂ ਬਾਹਰ ਜਾ ਕੇ ਪੈਸੇ ਕਮਾ, ਸਾਨੂੰ ਇੰਨਾ ਸ਼ੌਕ ਨਹੀਂ। ਮੇਰੇ ਬੱਚੇ ਕਹਿੰਦੇ ਨਜ਼ਰ ਮੈਂ ਦਵਾ ਕਰ ਬਈ ਮੈਂ ਤੇ ਖਾਣੀ ਤੇ ਰੋਟੀ ਹੈ ਨਾ ਹੁਣ ਚੂੰਕਿ, ਲੇਕਿਨ ਤੁਹਾਡੀ ਜਿਹੜੀ ਬਾਹਰ ਜਾਣ ਦੀ ਹਿੰਮਤ ਹੈ, ਕੋਸ਼ਿਸ਼ ਹੈ, ਸੱਦਰ ਹੈ, ਉਹ ਸਾਡੇ ਨਾਲੋਂ ਜ਼ਿਆਦਾ ਹੈ। ਤਾਂ ਉਹਦੇ ਵਿੱਚ ਇੱਕ ਮੈਂ ਕਹਾਂਗਾ ਕਿ ਤੁਹਾਡਾ ਪੰਜਾਬ ਕਿਆ ਨਿੱਕਾ ਨਹੀਂ ਹੋ ਰਿਹਾ ਬੰਦੇ ਆਬਾਦੀ ਦੇ ਲਿਹਾਜ਼ ਨਾਲ? ਕਿਸ ਤਰ੍ਹਾਂ ਅਸੀਂ ਐਵੇਂ ਕਹਿੰਦੇ ਜਿਵੇਂ ਅਸੀਂ ਕੈਨੇਡਾ ਦੇ ਵਿੱਚ ਗਏ ਹਾਂ, ਕੈਨੇਡਾ ਦੇ ਵਿੱਚ ਅਸੀਂ ਜਾ ਕੇ ਉੱਥੋਂ ਦੇ ਕੈਨੇਡਾ ਦੇ ਸ਼ਹਿਰੀ ਬਣ ਗਏ। ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਦੂਸਰੇ ਸੂਬਿਆਂ ਦੇ ਲੋਕ ਆ ਰਹੇ ਨੇ ਜਿਨ੍ਹਾਂ ਦੀ ਅਗਲੀ ਪੀੜ੍ਹੀ ਹੌਲੀ ਹੌਲੀ ਪੰਜਾਬੀ ਬਣ ਰਹੀ ਹੈ। ਨਾ ਇਹ ਕਦੀ ਇਹ ਮਤ ਭੁੱਲਣਾ, ਪੰਜਾਬੀ ਦੂਜੀ ਜ਼ਬਾਨ ਬੋਲਣਾ ਸ਼ੁਰੂ ਕਰ ਦਿੰਦਾ। ਜਿਹੜਾ ਬਾਹਰੋਂ ਆਉਂਦਾ ਨਾ ਉਹ ਤੁਹਾਨੂੰ ਆਪਣੀ ਜ਼ਬਾਨ ਸਿਖਾਉਂਦਾ। ਮਿਸਾਲ ਦੇ ਤੌਰ 'ਤੇ ਅਸੀਂ ਇਸ ਸੂਬੇ ਪੰਜਾਬ 'ਚ ਰਹਿੰਦੇ, ਹੁਣ ਸਾਡੇ ਪਸ਼ਤੋ ਆਏਗਾ ਜਾਂ ਸਾਡੇ 'ਚ ਬਲੂਚੀ ਇੱਥੇ ਆਣ ਕੇ ਆਬਾਦ ਹੁੰਦਾ, ਉਹ ਸਾਡੇ ਨਾਲ ਉਰਦੂ ਬੋਲੇਗਾ ਇਸ ਲਈ ਕਿ ਉਹਨੂੰ ਪੰਜਾਬੀ ਨਹੀਂ ਆਉਂਦੀ। ਉਹ ਕੋਸ਼ਿਸ਼ ਕਰੇਗਾ ਕਿ ਔਰ ਮੈਂ ਅੱਗੋਂ ਐਸਾ ਮੈਂ ਭਲਾ ਆਦਮੀ ਹਾਂ, ਮੈਂ ਪੰਜਾਬੀ ਹਾਂ ਨਾ, ਮੈਂ ਭਲਾ ਮੈਂ ਕਹਿੰਦਾ ਮੇਰੀ ਗੱਲ ਇਹਨੂੰ ਸਮਝ ਆ ਜਾਵੇ। ਉਹਨੂੰ ਹਾਲਾਂਕਿ ਉਹਨੂੰ ਚਾਹੀਦਾ ਕਿ ਮੇਰੀ ਜ਼ਬਾਨ ਬੋਲੇ, ਬਲਕਿ ਮੈਂ ਉਹਨੂੰ ਸਮਝਾਉਣ ਦੀ ਖਾਤਰ ਆਪਣੀ ਜ਼ਬਾਨ ਛੱਡ ਦਿੰਦਾ ਉਹਦੀ ਗੱਲ 'ਚ ਉਹਨੂੰ ਉਹਦੀ ਜ਼ਬਾਨ 'ਚ ਬੋਲਣ ਦਾ ਆਪਣਾ, ਕਿਉਂਕਿ ਉਹਨੂੰ ਉਸ ਤੋਂ ਇਲਾਵਾ ਹੋਰ ਕੋਈ ਜ਼ਬਾਨ ਨਹੀਂ ਹੁੰਦੀ। ਇਸੇ ਤਰ੍ਹਾਂ ਤੁਹਾਡੇ ਜਿਹੜੇ ਇਲਾਕੇ 'ਚ ਪ੍ਰਦੇਸ਼ ਦੇ ਜਿਹੜੇ ਆ ਰਹੇ ਨੇ ਨਾ, ਮੈਂ ਵੇਖ ਕੇ ਆਇਆ। ਸੰਨ 2008 'ਚ ਮੈਂ ਗਿਆ ਸਾਂ, ਮੈਨੂੰ ਬੁੱਲੇ ਸ਼ਾਹ ਅਵਾਰਡ ਦਿੱਤਾ ਗਿਆ ਸੀ। ਉਦੋਂ ਮੈਂ ਬਾਜ਼ਾਰ 'ਚ ਗਿਆ ਸੀ ਪਾਨ ਲੈਣ ਵਾਸਤੇ, ਮੈਂ ਪਾਨ ਖਾਣਾ, ਅਤੇ ਉਦੋਂ ਮੈਂ ਦੇਖਿਆ ਤੇ ਜੇ ਤੁਹਾਡੇ ਉਹ ਆਏ ਨੇ ਨਾ ਕਿ ਬਿਹਾਰੀ ਕੇ ਕੀ ਉਹਨੂੰ ਕਹਿੰਦੇ ਹਾਂ, ਉਹ ਸਾਰੇ ਉਰਦੂ ਬੋਲਦੇ ਸਨ। ਉਹਨਾਂ ਨੇ ਨਹੀਂ ਪੰਜਾਬੀ ਬੋਲਣੀ, ਤੁਸੀਂ ਬਦਲ ਜਾਣਾ ਹੈ। ਇਹ ਯਾਦ ਰੱਖਣਾ। ਇੱਕ ਤਾਂ ਕਦੀ ਤੁਹਾਨੂੰ ਇਹ ਗੱਲ ਮੇਰੀ ਕੀਤੀ ਹੋਈ ਗੱਲ ਤੁਹਾਨੂੰ ਯਾਦ ਆ ਗਈ ਜਾਂ ਤੁਹਾਡੀ ਔਲਾਦਾਂ ਨੂੰ ਯਾਦ ਆ ਗਈ, ਜਾਂ ਤਾਂ ਤੁਸੀਂ ਉਹਨਾਂ ਨਾਲ ਪੰਜਾਬੀ ਬੋਲੋ ਅਤੇ ਉਹ ਤੁਹਾਡੀ ਜ਼ੁਬਾਨ ਤੁਸੀਂ ਕਹੇ ਭਾਈ ਜੀ ਇਹ ਕੰਮ ਕਰ ਦਿਓ। ਉਹ ਨਹੀਂ ਤੁਹਾਨੂੰ ਕਹਿੰਦਾ ਬੀਬੀ ਜੀ ਇਹ ਤੁਹਾਡਾ ਕੰਮ ਕਰਦੀ ਮੈਂ ਤੁਹਾਨੂੰ ਸੌਦਾ ਲਿਆ ਦਿਆਂ, ਉਹ ਨਹੀਂ ਕਹਿੰਦਾ। ਤੁਸੀਂ ਕਹਿੰਦੇ ਹੋ ਬੇਟਾ ਇਹ ਜ਼ਰਾ ਭਾਗ ਕੇ ਲਿਆ ਨਾ, ਕਿਉਂਕਿ ਤੁਹਾਡੇ ਨੇੜੇ ਪੈਂਦੀ। ਮੇਰੇ ਵੀ ਪੰਜਾਬੀ ਨੇ ਉਰਦੂ ਨੇੜੇ ਪੈਂਦੀ, ਤੁਹਾਡੇ ਵੀ ਸੰਸਕ੍ਰਿਤ ਨੇੜੇ ਪੈਂਦੀ, ਉਹਨਾਂ ਦੇ ਨੇੜੇ ਨਹੀਂ ਪੈਂਦੀ। ਬਲੋਚੀ ਦੇ ਉਰਦੂ ਜਿਹੜੀ ਉਹ ਨੇੜੇ ਨਹੀਂ, ਸੰਸਕ੍ਰਿਤ ਨੇੜੇ ਨਹੀਂ ਪੈਂਦੀ, ਨਾ ਪਖਤੂਨ ਦੇ ਨੇੜੇ ਪੈਂਦੀ। ਇਸ ਵਾਸਤੇ ਅਸੀਂ ਦੂਜੇ ਨੂੰ ਸਮਝਾਉਣ ਵਾਸਤੇ ਅਸੀਂ ਆਪ ਮੈਂ ਥੋੜ੍ਹਾ ਜਿਹਾ ਨਜ਼ਮੀ ਜੀ ਸਾਡੇ ਗੱਲ ਕਰ ਰਹੇ ਨੇ ਪੰਜਾਬੀਆਂ ਦੀ। ਪੰਜਾਬੀ ਦੇ ਜਿਹੜਾ ਸਾਡਾ ਖੱਪਾ ਹੈ, ਜਿਹੜਾ ਪੰਜਾਬੀਆਂ ਦੇ ਬਾਹਰ ਜਾਣ ਨਾਲ ਖੱਪਾ ਬਣਿਆ ਹੈ, ਉਹਨੂੰ ਸਾਡੇ ਬਿਹਾਰੀ ਅਤੇ ਮੱਧ ਪ੍ਰਦੇਸ਼ ਤੋਂ ਆ ਕੇ ਲੋਕ ਪੂਰਾ ਕਰ ਰਹੇ ਨੇ। ਨਜ਼ਮੀ ਜੀ ਮੈਂ ਥੋੜ੍ਹਾ ਜਿਹਾ ਸ਼ਾਇਦ ਇੱਥੇ ਤੁਹਾਡੇ ਨਾਲ ਡਿਫਰੈਂਟ ਹੋਊਂਗੀ। ਪਹਿਲੀ ਪੀੜ੍ਹੀ ਜਿਹੜੀ ਹੈ ਉਹ ਨਹੀਂ ਬਦਲਦੀ, ਪਹਿਲੀ ਪੀੜ੍ਹੀ ਨਹੀਂ ਬਦਲਦੀ, ਪਰ ਮੈਂ ਅੱਖੀਂ ਵੇਖਿਆ, ਮੇਰਾ ਤਜਰਬਾ ਹੈ ਕਿ ਜਿਹੜੀ ਦੂਜੀ ਪੀੜ੍ਹੀ ਹੈ ਉਹਨਾਂ ਦੀ, ਜਿਹੜੇ ਉਹਨਾਂ ਦੇ ਬੱਚੇ ਪੈਦਾ ਹੁੰਦੇ ਨੇ, ਉਹ ਜਦੋਂ ਪੜ੍ਹਦੇ ਨੇ ਪੰਜਾਬੀ, ਲਿਖਦੇ ਨੇ ਪੰਜਾਬੀ, ਬੋਲਦੇ ਨੇ ਪੰਜਾਬੀ, ਉਹ ਸਾਡੇ ਨਾਲੋਂ ਬਿਹਤਰ ਪੰਜਾਬੀ ਬਣ ਰਹੇ ਨੇ। ਉਹਦੀ ਵਜ੍ਹਾ ਕਰਕੇ ਕਿਉਂਕਿ ਮੈਂ ਇੱਕ ਕਰ ਗਿਆ ਸਾਂ ਰਜਿੰਦਰ ਅਤੇ ਧਰਮਿੰਦਰ, ਜਿਨ੍ਹਾਂ ਨੇ ਮੈਨੂੰ ਬੁਲਾਇਆ ਸੀ 2008 'ਚ ਬੁੱਲੇ ਸ਼ਾਹ ਅਵਾਰਡ ਦਿੱਤਾ ਸੀ। ਉਹਨਾਂ ਦੇ ਘਰ 'ਚ ਮੈਂ ਰਿਹਾ ਸਾਂ। ਉਹਨਾਂ ਦੇ 2 ਬੱਚੇ ਟੁਰੇ ਫਿਰਦੇ ਸੀ। ਸਵੇਰੇ ਉਹਨਾਂ ਨੇ ਵਾਲ ਖੁੱਲ੍ਹੇ ਛੱਡੇ, ਮੈਂ ਸਮਝਿਆ ਬੱਚੀਆਂ ਨੇ। ਤੋ ਜਿਸ ਬਾਅਦ ਮੈਂ ਪਤਾ ਕੀਤਾ, ਕਹਿੰਦੇ ਬਾਬਾ ਜੀ ਉਹ ਸਾਡੇ ਬੱਚੇ ਨੇ ਦੋਨੋਂ, ਕਿਉਂਕਿ ਉਹ ਵਾਲ ਖੋਲ੍ਹੇ ਸੀ। तो मैं क्या तो वो हिंदी बोलते बस नहीं मैं थोड़ा बिल्कुल इस गल्लों मैं बाबा साडे मैं थोड़े मैनू प्रॉब्लम पै रही है मेरे पंजाब दे विच मैनू प्रॉब्लम पै रही कि मेरे बच्चे मेरी पोतरियां दोती बल्कि दूजे वो सारे उर्दू बोल रहे हैं इसलिए कि तुसी तो पढ़ा रहे हो तो साडे ज़्यादा मुश्किल है साडे तो पढ़ाई नहीं जा रही साडे तो कायदा ही है नहीं अजे
ਅਸੀਂ ਕੀ ਕਰ ਸਕਦੇ ਹਾਂ? ਤੁਹਾਡੀ ਗੱਲ 16 ਨੇ ਸਭ ਹੈਗੇ। ਮੈਂ ਇੱਕ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇਣੀ ਹੈ ਕਿ ਸਾਡੇ ਘਰ ਇੱਕ ਮਿਸਤਰੀ ਸੀ ਜਿਹਨੇ ਸਾਡਾ ਘਰ ਬਣਾਇਆ। ਜਦੋਂ ਅਸੀਂ ਬਾਹਰ ਆਉਂਦੇ ਆ ਤਾਂ ਉਹਦੀ ਬੇਟੀ ਨਾਲ ਅਕਸਰ ਮੁਲਾਕਾਤ ਹੁੰਦੀ ਹੈ। ਉਹਦੀ ਬੇਟੀ ਨੇ ਐਮਏ ਪੋਲੀਟੀਕਲ ਸਾਇੰਸ ਕੀਤੀ ਹੈ। ਉਹ ਮੈਂ ਕਿਹਾ ਵੀ ਤੂੰ ਆਪਣੀ ਬੇਟੀ ਨੂੰ ਮੈਨੂੰ ਮਿਲਾ। ਜਦੋਂ ਘਰ ਲੈ ਕੇ ਆਇਆ ਉਹ ਐਨੀ ਵਧੀਆ ਪੰਜਾਬੀ ਬੋਲਦੀ ਹੈ, ਉਹ ਪੰਜਾਬੀ 'ਚ ਪੜ੍ਹੀ ਹੈ, ਪੰਜਾਬੀ 'ਚ ਲਿਖੀ ਹੈ, ਪੰਜਾਬੀ ਸੂਟ ਪਾਉਂਦੀ, ਕੋਈ ਕਹਿ ਨਹੀਂ ਸਕਦਾ ਕਿ ਉਹ ਬਿਹਾਰਨ ਹੈ। ਮੈਂ ਅਰਜ਼ ਕਰਨਾ ਨਾ ਕਿ ਤੁਹਾਡੇ ਵਾਸਤੇ ਫਾਇਦੇਮੰਦ ਹੈ ਕਿਉਂਕਿ ਤੁਹਾਡੀ ਪੜ੍ਹਾਈ ਜਾਂਦੀ ਹੈ। ਮੇਰੇ ਵਾਸਤੇ ਨੁਕਸਾਨਦੇਹ ਹੈ। ਮੇਰੇ ਵਾਸਤੇ ਕਿਉਂਕਿ ਇੱਥੇ ਪੰਜਾਬੀ ਤਾਂ ਪੜ੍ਹਾਈ ਨਹੀਂ ਜਾਂਦੀ, ਨਾ ਸਕੂਲਾਂ ਨਾ ਕਾਲਜਾਂ 'ਚ। ਮੈਂ ਸਾਡੇ ਬੱਚੇ ਨੂੰ ਪਹਿਲੀ ਜਮਾਤ 'ਚ ਪਤਾ ਉਹ ਅਸੀਂ ਅੰਗਰੇਜ਼ੀ ਦੇ ਕਾਇਦੇ ਐਡੇ ਐਡੇ ਮਹਿੰਗੇ ਕਾਇਦੇ ਖਰੀਦ ਕੇ ਦੇਣੇ ਉਹਨਾਂ ਨੂੰ, ਉਹ ਲੈ ਕੇ ਜਾਂਦੇ ਨੇ ਉਰਦੂ ਦੇ ਕਾਇਦੇ। ਤੇ ਉਹ ਪੰਜਾਬੀ ਕਿਤੇ ਪੜ੍ਹਨਗੇ? ਸਾਡਾ ਤਾਂ ਐਸੇ ਕਾਇਦੇ ਪੰਜਾਬੀ ਦਾ ਕਾਇਦਾ ਨਹੀਂ ਬਣਿਆ ਤੇ ਕਦੋਂ ਲਾਗੂ ਹੋ ਜਾਏਗੀ? ਇਹ ਤੇ ਅਸੀਂ ਤਾਂ ਅਜੇ ਟੱਕਰਾਂ ਮਾਰਦੇ ਫਿਰਨੇ ਆਪਣੀ ਹੁਕੂਮਤ ਦੇ ਅੱਗੇ। ਕਦੀ ਵਜ਼ੀਰ ਆਲਾ ਅੱਗੇ, ਕਦੀ ਹੁਕੂਮਤ ਅੱਗੇ ਤਰਲੇ, ਕਦੀ ਮਾੜੀ ਚੰਗੀ ਲੜਾਈ ਵੀ ਕਰਨੇ ਆ, ਮਾੜਾ ਚੰਗਾ ਵੀ ਕਹਿੰਦੇ, ਅਖਵਾਉਣੇ ਵੀ ਆ। ਤੇ ਇਸ ਵਾਸਤੇ ਕਿ ਸਾਡੀ ਪੰਜਾਬੀ ਨੂੰ ਲਾਗੂ ਕੀਤਾ ਜਾਏ, ਇਹਨੂੰ ਪੜ੍ਹਾਇਆ ਜਾਏ, ਇਹ ਸਾਡਾ ਹੱਕ ਹੈ। ਅਸੀਂ ਕੋਈ ਆਪਣੀ ਐਸੀ ਖਾਸ ਲੋੜ ਨਹੀਂ ਹੈ ਕਿ ਜਿਹਦੀ ਵਜ੍ਹਾ ਕਰਕੇ ਸਾਨੂੰ ਅਸੀਂ ਕਹਿੰਦੇ ਨਹੀਂ ਜੀ ਸਾਨੂੰ ਫਾਇਦਾ ਹੈ। ਫਾਇਦੇ ਦੀ ਗੱਲ ਸਾਡੇ, ਕਿਉਂਕਿ ਸਾਡੀ ਜ਼ਬਾਨ ਸਾਨੂੰ ਪੜ੍ਹਾਈ ਜਾਏ, ਸਾਡਾ ਵਿਰਸਾ ਜਿਹੜਾ ਨਾ ਉਹ ਜਿਉਂਦਾ ਰਹੇਗਾ। ਅੱਲਾਹ ਤੇ ਖੈਰ ਸਲਾਹ ਐਸੀ। ਸੋ ਗੱਲਬਾਤ ਕਰ ਰਹੇ ਸੀ ਆਪਾਂ ਬਾਬਾ ਨਜ਼ਮੀ ਜੀ ਨਾਲ, ਤੇ ਗੱਲਬਾਤ ਹੋ ਰਹੀ ਸੀ ਪੰਜਾਬੀ ਮਾਂ ਬੋਲੀ ਦੀ। ਪੰਜਾਬੀ ਦੀ ਜਦੋਂ ਗੱਲ ਕਰਦੇ ਆ ਤੇ ਸਿਰਫ ਪੰਜਾਬੀ ਨੂੰ ਅਸੀਂ ਇੱਕ ਖਿੱਤੇ ਦੇ ਨਾਲ ਸੀਮਤ ਨਹੀਂ ਕਰ ਸਕਦੇ। ਪੰਜਾਬੀ ਦਾ ਖਿੱਤਾ ਦੂਰ ਦੂਰ ਤੱਕ ਫੈਲਿਆ ਹੋਇਆ ਹੈ, ਚੜ੍ਹਦੇ ਲਹਿੰਦੇ ਪੰਜਾਬ ਤੋਂ ਦੂਰ ਵਿਦੇਸ਼ਾਂ ਦੇ ਵਿੱਚ ਵੀ ਫੈਲਿਆ ਹੋਇਆ ਹੈ। ਸੋ ਬਹੁਤ ਸਾਰੀਆਂ ਗੱਲਾਂ ਨੇ, ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਨੂੰ ਗਾਹੇ ਬਗਾਹੇ ਜਿਨ੍ਹਾਂ ਦੇ ਬਾਰੇ ਗੱਲ ਵੀ ਕੀਤੀ ਜਾਂਦੀ ਹੈ ਤੇ ਜਿਨ੍ਹਾਂ ਦੇ ਸੰਬੰਧੀ ਵਿਚਾਰ ਚਰਚਾ ਕਰਨੀ ਵੀ ਬਣਦੀ ਹੈ। ਸੋ ਇਸ ਵੇਲੇ ਅਸੀਂ ਬਾਬਾ ਨਜ਼ਮੀ ਜੀ ਨਾਲ ਗੱਲਬਾਤ ਨੂੰ ਸਮਾਪਤ ਕਰਾਂਗੇ। ਥੈਂਕ ਯੂ ਨਜ਼ਮੀ ਜੀ, ਤੁਸੀਂ ਸਾਨੂੰ ਟਾਈਮ ਦਿੱਤਾ ਪੰਜਾਬੀ ਨੈਸ਼ਨਲ ਟੀਵੀ। ਮੈਂ ਇੱਕ ਸ਼ੇਰ ਤੁਹਾਨੂੰ ਜਿਹੜਾ ਮੇਰਾ ਇੱਕ ਮੈਂ ਤੁਹਾਨੂੰ ਪੰਜਾਬੀ ਕਿ ਅੰਬਰ ਦਾ ਮੈਂ ਬੂਆ ਖੋਲ ਕੇ ਵੇਖਾਂਗਾ, ਅੰਬਰ ਦਾ ਮੈਂ ਬੂਆ ਖੋਲ ਕੇ ਵੇਖਾਂਗਾ, ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ। ਅੰਬਰ ਦਾ ਮੈਂ ਬੂਆ ਖੋਲ ਕੇ ਵੇਖਾਂਗਾ, ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ। ਤੇ ਕਿਹੜੀ ਬੋਲੀ ਭਾਰੀ ਮੇਰੀ ਬੋਲੀ ਤੋਂ, ਕਿਹੜੀ ਬੋਲੀ ਭਾਰੀ ਮੇਰੀ ਬੋਲੀ ਤੋਂ, ਉਹਦੇ ਤੱਕੜ ਉੱਤੇ ਤੋਲ ਕੇ ਵੇਖਾਂਗਾ। ਇਸ ਵਾਸਤੇ ਸਾਡੇ ਇੱਥੇ ਜਿੰਨੇ ਪੰਜਾਬੀ ਦੇ ਮਿਸਾਲ ਦੇ ਤੌਰ ਹੁਣ ਤੁਸੀਂ ਤੁਹਾਨੂੰ ਸਵੇਰੇ ਕੱਲ੍ਹ ਲੈ ਕੇ ਆਏ ਰਜ਼ਾ ਸਾਹਿਬ ਲੈ ਕੇ ਆਏ ਨੇ, ਬੀਬੀ ਜੀ ਹੁਣ ਸਾਨੂੰ ਦੀਪ ਜੀ ਮਿਲੇ ਨੇ। ਇਹ ਸਾਰਾ ਇਹ ਟੀਮਾਂ ਨੇ, ਇਹ ਅਸੀਂ ਇੱਕ ਟੀਮ ਦਾ ਹਿੱਸਾ ਵਾਂ। ਅਸੀਂ ਸਾਰੇ ਹੀ ਰਜ਼ਾ ਸਾਹਿਬ ਹੋਣ, ਬੀਬੀ ਜੀ ਜਟਾਲਾ ਸਾਹਿਬ, ਯਾਨੀ ਕਿ ਦੀਪ ਜੀ ਹੋਣ, ਸਾਡੇ ਉਹ ਸੱਜਣ ਬੈਠੇ ਨੇ, ਮੈਂ ਸਾਹਿਬ, ਅਸੀਂ ਸਾਰੇ ਹੀ ਲੋਕ ਇਸ ਵਾਸਤੇ ਕੋਸ਼ਿਸ਼ 'ਚ ਲੱਗੇ ਹਾਂ ਕਿ ਸ਼ਾਇਦ ਸਾਡੀ ਮੰਨੀ ਜਾਏ ਕੋਈ ਐਸਾ ਪੰਜਾਬੀ ਦਾ ਪਿਆਰਾ ਇਸ ਪੰਜਾਬ 'ਚ ਚੀਫ ਮਿਨਿਸਟਰ ਬਣ ਜਾਏ ਤੇ ਉਹ ਆਖੇ ਕਿ ਨਹੀਂ ਯਾਰ ਇਹ ਤਾਂ ਹੈ ਸਾਡਾ ਹੱਕ ਹੈ। ਉਹ ਜਿਸ ਦਿਨ ਉਹਨੇ ਗੱਲ ਫੜ ਲਈ ਨਾ ਉਸ ਦਿਨ ਅਸੀਂ ਕਾਮਯਾਬ ਹੋ ਜਾਣਾ। ਅੱਲਾਹ ਅੱਲਾਹ। ਸ਼ੁਕਰੀਆ ਨਜ਼ਮੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਇੰਨਾ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ।